ਜੀ, ਇਸੇ ਤਰ੍ਹਾਂ ਅੱਜ ਰਸ਼ੀਆ ਨੇ ਕਿਹਾ ਵੀ ਜਿੰਨੇ ਵੀ ਉਹਨਾਂ ਦੇ ਐਕਸਪੋਰਟ ਆ, ਉਹ ਰੂਬਲ ਦੇ ਵਿੱਚ ਹੀ ਹੋਣਗੇ। ਕ੍ਰੈਮਲਨ ਨੇ ਇਹ ਸਿਗਨਲ ਕੀਤਾ ਆ। ਰਸ਼ੀਆ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਰਪ ਗੈਸ ਬਾਈ ਕਰਦਾ ਆ, ਜਾਂ ਤਾਂ ਉਹ ਡਾਲਰਸ 'ਚ ਬਾਈ ਕਰਦੇ ਆ ਤੇ ਜਾਂ ਫਿਰ ਉਹ ਜਰਮਨ ਦੀ ਜਿਹੜੀ ਕਰੰਸੀ ਆ, ਉਹਦੇ ਵਿੱਚ ਬਾਈ ਕਰਦੇ ਹੈਗੇ ਆ। ਕਿਉਂਕਿ ਰਸ਼ੀਆ ਇਸ ਵੇਲੇ ਰਸ਼ੀਆ ਦੀ ਇਕੋਨਮੀ ਦੇ ਲਈ ਕਹਿੰਦੇ ਵੀ ਗ੍ਰੇਵੈਸਟ ਕ੍ਰਾਈਸਿਸ ਆ, ਬਹੁਤ ਬੁਰਾ ਕ੍ਰਾਈਸਿਸ ਆ 1991 ਤੋਂ ਬਾਅਦ, ਜਦੋਂ ਸੋਵੀਅਤ ਯੂਨੀਅਨ ਕਲੈਪਸ ਹੋਇਆ ਸੀ। ਪੂਟਨ ਨੇ ਮਾਰਚ 23 ਨੂੰ ਵੈਸਟ ਦੇ ਜਿਹੜੇ ਮੁਲਕ ਆ ਉਹਨਾਂ ਨੂੰ ਇਹ ਕਿਹਾ ਆ ਵੀ ਐਕਸਪੋਰਟ ਅਸੀਂ ਰੂਬਲ ਦੇ ਵਿੱਚ ਕਰਾਂਗੇ। ਜਰਮਨੀ 55% ਗੈਸ ਰਸ਼ੀਆ ਤੋਂ ਲੈਂਦਾ ਆ। ਸੋ ਪਰ ਜਰਮਨੀ ਨੇ ਕਿਹਾ ਵੀ ਅਸੀਂ ਰੂਬਲ ਦੇ ਵਿੱਚ ਨਹੀਂ ਬਾਈ ਕਰਾਂਗੇ। ਪੂਰਾ ਯੂਰਪ 40% ਦੇ ਕਰੀਬ ਗੈਸ ਰਸ਼ੀਆ ਤੋਂ ਲੈਂਦਾ ਆ ਤੇ ਮੋਸਟਲੀ ਯੂਰੋਜ਼ ਦੇ ਵਿੱਚ ਪੇ ਕਰਦਾ ਹੈਗਾ। ਰਸ਼ੀਅਨ ਸਟੇਟ ਕੰਟਰੋਲ ਗੈਸ ਜਾਇੰਟ ਗੈਜ਼ਪ੍ਰੋਮ, ਇਹ ਸਾਰੀ ਗੈਸ ਉੱਥੋਂ ਸਪਲਾਈ ਹੁੰਦੀ ਹੈਗੀ ਆ। ਯੂਰੋਜ਼ ਲਗਭਗ 58% ਗੈਜ਼ਪ੍ਰੋਮ ਐਕਸਪੋਰਟ ਦਾ ਹਿੱਸਾ ਹੈਗਾ। 39% ਸਟਰਲਿੰਗ ਤੇ 3% ਹੋਰ ਜਿਹੜੀ ਕਰੰਸੀ ਆ ਉਹ ਯੂਜ਼ ਕੀਤੀ ਜਾਂਦੀ ਹੈਗੀ ਆ। ਚਾਈਨਾ ਵਾਲੇ ਕਹਿੰਦੇ ਆ ਵੀ ਅਸੀਂ ਰੈਡੀ ਆ ਰਸ਼ੀਆ ਦੇ ਨਾਲ ਵਰਕਆਊਟ ਕਰਨ ਦੇ ਲਈ, ਪਰ ਉਹ ਵੀ ਹੌਲੀ-ਹੌਲੀ ਜਿਹੜੇ ਪੈਰ ਆ ਉਹ ਰੱਖ ਰਹੇ ਆ, ਪੂਰੀ ਜਿਹੜੀ ਸਪੋਰਟ ਨਹੀਂ ਰਸ਼ੀਆ ਨੂੰ ਦੇ ਰਹੇ। ਜੀ, ਇੱਕ ਜਿਹੜਾ ਯਾਦ ਹੋਣਾ ਰਾਸ਼ਟਰਪਤੀ ਬਾਈਡਨ ਨੇ ਨਾਰਮਲ ਟ੍ਰੇਡ ਰਿਲੇਸ਼ਨਸ ਆ ਉਹਨਾਂ ਨੂੰ ਸਸਪੈਂਡ ਕਰਨ ਬਾਰੇ ਆਵਾਜ਼ ਚੱਕੀ ਸੀ। ਇਹਦਾ ਜਿਹੜਾ ਇੱਕ ਬਿੱਲ ਆ ਉਹ ਅਜੇ ਵੀ ਲਟਕਿਆ ਪਿਆ ਆ। ਜਿਹੜੇ ਸੈਨੇਟਰ ਰੌਨ ਵਿੰਡਨ ਹੈਗੇ ਨੇ, ਚੇਅਰ ਨੇ ਸੈਨੇਟ ਫਾਈਨੈਂਸ ਕਮੇਟੀ ਦੇ, ਉਹਨਾਂ ਨੇ ਚਿੰਤਾ ਪ੍ਰਗਟਾਈ ਆ। ਕਹਿੰਦੇ ਵੀ ਇਸ ਬਿੱਲ ਦੇ ਵਿੱਚ ਜਿਹੜਾ ਡਿਲੇ ਕੀਤਾ ਜਾ ਰਿਹਾ ਆ ਰੂਸ ਤੇ ਬੈਲਾਰੂਸ, ਇਹਨਾਂ ਦੋਨਾਂ ਹੀ ਮੁਲਕਾਂ ਦੇ ਨਾਲ ਨਾਰਮਲ ਟ੍ਰੇਡ ਸਟੇਟਸ ਨੂੰ ਇਹ ਚਿੰਤਾਜਨਕ ਆ। ਸੈਨੇਟਰ ਮਾਈਕ ਜਿਹੜੇ ਹੈਗੇ ਨੇ ਕੈਪਰੀਓ, ਉਹਨਾਂ ਨੇ ਕ੍ਰਾਪੋ ਸੌਰੀ, ਜਿਹੜੇ ਰੈਂਕਿੰਗ ਹੈਗੇ ਨੇ ਰਿਪਬਲਿਕਨ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅਸੀਂ ਸੋਚਦੇ ਸੀਗੇ ਵੀ ਪਿਛਲੇ ਹਫਤੇ ਪਾਸ ਹੋ ਜਾਣਾ ਚਾਹੀਦਾ ਆ। 17 ਤਰੀਕ ਨੂੰ ਹਾਊਸ ਨੇ ਇਸ ਬਿੱਲ ਨੂੰ ਪਾਸ ਕਰ ਦਿੱਤਾ ਸੀਗਾ ਵੀ ਜਿਹੜਾ ਟ੍ਰੇਡ ਸਟੇਟਸ ਆ ਰੂਸ ਤੇ ਬੈਲਾਰੂਸ ਦਾ, ਉਸ ਨੂੰ ਸਸਪੈਂਡ ਕਰ ਦਿੱਤਾ ਜਾਵੇ ਤੇ ਜਿਹੜੇ ਵੀ ਇੰਪੋਰਟ ਉਧਰੋਂ ਆ ਰਹੇ ਆ ਉਹਨਾਂ ਉੱਤੇ ਹਾਇਰ ਟੈਰਿਫ ਜਿਹੜਾ ਲਾਇਆ ਜਾਵੇ, ਹੋਰ ਟੈਕਸ ਜਿਹੜਾ ਲਾਉਣ ਬਾਰੇ ਗੱਲ ਕੀਤੀ ਜਾਵੇ। ਪਰ ਸੈਨੇਟ ਦੇ ਵਿੱਚ ਇੱਕ ਰਿਪਬਲਿਕਨ ਸੈਨੇਟਰ ਦੀ ਲੱਤ ਆਈ ਅੜਕ ਕੇ ਜਿਹੜੀ ਆ ਉਹਨੇ ਫਸਾਈ ਹੋਣ ਕਰਕੇ ਇਹ ਬਿੱਲ ਅਜੇ ਸੈਨੇਟ ਵਿੱਚ ਪੇਸ਼ ਹੋਣ ਤੋਂ ਰਹਿ ਗਿਆ ਆ। ਕਿਸੇ ਵੀ ਬਿੱਲ ਦੇ ਉੱਤੇ ਵੋਟ ਪਾਉਣ ਦੇ ਲਈ ਸਾਰੇ 100 ਸੈਨੇਟਰਸ ਦੀ ਮਨਜ਼ੂਰੀ ਹੋਣੀ ਜ਼ਰੂਰੀ ਆ। ਜੇ ਕੋਈ ਵੀ ਇੱਕ ਜਣਾ ਆਬਜੈਕਟ ਕਰਦਾ ਆ ਤੇ ਉਹਦੇ ਕਰਕੇ ਫਿਰ ਪ੍ਰੋਸੀਜਰਲ ਸਟੈਪ ਜਿਹੜੇ ਉਹ ਚੱਲਦੇ ਨੇ, ਜੋ ਕਿ ਇੱਕ ਦੇਰੀ ਦਾ ਸਬੱਬ ਬਣਦਾ ਆ। ਤੇ ਸੈਨੇਟਰ ਰੈਂਡ ਪਾਲ ਜਿਹੜੇ ਕੈਂਟਕੀ ਤੋਂ ਰਿਪਬਲਿਕਨ ਨੇ, ਉਹਨਾਂ ਨੇ ਲੱਤ ਜਿਹੜੀ ਇਸ ਦੇ ਵਿੱਚ ਫਸਾ ਦਿੱਤੀ। ਉਹਨਾਂ ਨੇ ਕਿਹਾ ਵੀ ਜਿਹੜੀਆਂ ਬਿੱਲ ਦੀ ਸੈਂਕਸ਼ਨ ਲੈਂਗੁਏਜ ਆ ਉਹਨੂੰ ਚੇਂਜ ਕਰੋ ਜੀ, ਫਿਰ ਹੀ ਮੈਂ ਜਿਹੜਾ ਇਸ ਬਿੱਲ ਦੇ ਲਈ ਹਾਮੀ ਜਿਹੜੀ ਉਹ ਭਰੂੰਗਾ। ਤੇ ਹੁਣ ਜਿਹੜੇ ਹੁਣ ਦੇਖਦੇ ਹਾਂ ਵੀ ਜਿਹੜੇ ਸ਼ੂਮਰ ਨੇ ਮੈਜੋਰਟੀ ਲੀਡਰ, ਉਹ ਪ੍ਰੋਸੀਜਰਲ ਸਟੈਪ ਦੇ ਵਿੱਚ ਉਹਨਾਂ ਨੂੰ ਕਿੰਨਾ ਕੁ ਵਕਤ ਜਿਹੜਾ ਉਹ ਲੱਗ ਸਕਦਾ ਆ। ਕਾਫੀ ਵਕਤ ਲੰਘ ਚੁੱਕਾ ਹੈਗਾ, ਤਕਰੀਬਨ 2 ਹਫ਼ਤੇ ਲੰਘ ਚੁੱਕੇ ਆ, ਪਰ ਟ੍ਰੇਡ ਸਟੇਟਸ ਜਿਹੜਾ ਰੂਸ ਤੇ ਬੈਲਾਰੂਸ ਦਾ, ਉਸ ਨੂੰ ਰਿਵੋਕ ਕਰਨ ਦੇ ਲਈ ਸੈਨੇਟ ਵਿੱਚ ਕੈਂਟਕੀ ਦੇ ਰਿਪਬਲਿਕਨ ਰੈਂਡ ਪਾਲ ਆ, ਉਹਨਾਂ ਨੇ ਅੜਿੱਕਾ ਕਹਿੰਦੇ ਆ ਫਸਾਇਆ ਹੋਇਆ ਆ। ਜੀ, ਇਸੇ ਤਰ੍ਹਾਂ ਅੱਜ ਰਸ਼ੀਆ ਨੇ ਕਿਹਾ ਵੀ ਜਿੰਨੇ ਵੀ ਉਹਨਾਂ ਦੇ ਐਕਸਪੋਰਟ ਆ ਉਹ ਰੂਬਲ ਦੇ ਵਿੱਚ ਹੀ ਹੋਣਗੇ। ਕ੍ਰੈਮਲਨ ਨੇ ਇਹ ਸਿਗਨਲ ਕੀਤਾ ਆ। ਰਸ਼ੀਆ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਰਪ ਗੈਸ ਬਾਈ ਕਰਦਾ ਆ, ਜਾਂ ਤਾਂ ਉਹ ਡਾਲਰਸ 'ਚ ਬਾਈ ਕਰਦੇ ਆ ਤੇ ਜਾਂ ਫਿਰ ਉਹ ਜਰਮਨ ਦੀ ਜਿਹੜੀ ਕਰੰਸੀ ਆ ਉਹਦੇ ਵਿੱਚ ਬਾਈ ਕਰਦੇ ਹੈਗੇ ਆ। ਕਿਉਂਕਿ ਰਸ਼ੀਆ ਇਸ ਵੇਲੇ ਰਸ਼ੀਆ ਦੀ ਇਕੋਨਮੀ ਦੇ ਲਈ ਕਹਿੰਦੇ ਵੀ ਗ੍ਰੇਵੈਸਟ ਕ੍ਰਾਈਸਿਸ ਆ, ਬਹੁਤ ਬੁਰਾ ਕ੍ਰਾਈਸਿਸ ਆ 1991 ਤੋਂ ਬਾਅਦ, ਜਦੋਂ ਸੋਵੀਅਤ ਯੂਨੀਅਨ ਕਲੈਪਸ ਹੋਇਆ ਸੀ। ਪੂਟਨ ਨੇ ਮਾਰਚ 23 ਨੂੰ ਵੈਸਟ ਦੇ ਜਿਹੜੇ ਮੁਲਕ ਆ ਉਹਨਾਂ ਨੂੰ ਇਹ ਕਿਹਾ ਆ ਵੀ ਐਕਸਪੋਰਟ ਅਸੀਂ ਰੂਬਲ ਦੇ ਵਿੱਚ ਕਰਾਂਗੇ। ਜਰਮਨੀ 55% ਗੈਸ ਰਸ਼ੀਆ ਤੋਂ ਲੈਂਦਾ ਆ। ਸੋ ਪਰ ਜਰਮਨੀ ਨੇ ਕਿਹਾ ਵੀ ਅਸੀਂ ਰੂਬਲ ਦੇ ਵਿੱਚ ਨਹੀਂ ਬਾਈ ਕਰਾਂਗੇ। ਪੂਰਾ ਯੂਰਪ 40% ਦੇ ਕਰੀਬ ਗੈਸ ਰਸ਼ੀਆ ਤੋਂ ਲੈਂਦਾ ਆ ਤੇ ਮੋਸਟਲੀ ਯੂਰੋਜ਼ ਦੇ ਵਿੱਚ ਪੇ ਕਰਦਾ ਹੈਗਾ। ਰਸ਼ੀਅਨ ਸਟੇਟ ਕੰਟਰੋਲ ਗੈਸ ਜਾਇੰਟ ਗੈਜ਼ਪ੍ਰੋਮ, ਇਹ ਸਾਰੀ ਗੈਸ ਉੱਥੋਂ
ਸਪਲਾਈ ਹੁੰਦੀ ਹੈਗੀ ਆ। ਯੂਰੋਜ਼ ਲਗਭਗ 58% ਗੈਜ਼ਪ੍ਰੋਮ ਐਕਸਪੋਰਟ ਦਾ ਹਿੱਸਾ ਹੈਗਾ। 39% ਸਟਰਲਿੰਗ ਤੇ 3% ਹੋਰ ਜਿਹੜੀ ਕਰੰਸੀ ਆ ਉਹ ਯੂਜ਼ ਕੀਤੀ ਜਾਂਦੀ ਹੈਗੀ ਆ। ਚਾਈਨਾ ਵਾਲੇ ਕਹਿੰਦੇ ਆ ਵੀ ਅਸੀਂ ਰੈਡੀ ਆ ਰਸ਼ੀਆ ਦੇ ਨਾਲ ਵਰਕਆਊਟ ਕਰਨ ਦੇ ਲਈ, ਪਰ ਉਹ ਵੀ ਹੌਲੀ-ਹੌਲੀ ਜਿਹੜੇ ਪੈਰ ਆ ਉਹ ਰੱਖ ਰਹੇ ਆ। ਪੂਰੀ ਜਿਹੜੀ ਸਪੋਰਟ ਨਹੀਂ ਰਸ਼ੀਆ ਨੂੰ ਦੇ ਰਹੇ। ਜੀ, ਇੱਕ ਜਿਹੜਾ ਯਾਦ ਹੋਣਾ ਰਾਸ਼ਟਰਪਤੀ ਬਾਈਡਨ ਨੇ ਨਾਰਮਲ ਟ੍ਰੇਡ ਰਿਲੇਸ਼ਨਸ ਆ ਉਹਨਾਂ ਨੂੰ ਸਸਪੈਂਡ ਕਰਨ ਬਾਰੇ ਆਵਾਜ਼ ਚੱਕੀ ਸੀ। ਇਹ ਦਾ ਜਿਹੜਾ ਇੱਕ ਬਿੱਲ ਆ ਉਹ ਅਜੇ ਵੀ ਲਟਕਿਆ ਪਿਆ ਆ। ਜਿਹੜੇ ਸੈਨੇਟਰ ਰੌਨ ਵਿੰਡਨ ਹੈਗੇ ਨੇ, ਚੇਅਰ ਨੇ ਸੈਨੇਟ ਫਾਈਨੈਂਸ ਕਮੇਟੀ ਦੇ, ਉਹਨਾਂ ਨੇ ਚਿੰਤਾ ਪ੍ਰਗਟਾਈ ਆ। ਕਹਿੰਦੇ ਵੀ ਇਸ ਬਿੱਲ ਦੇ ਵਿੱਚ ਜਿਹੜਾ ਡਿਲੇ ਕੀਤਾ ਜਾ ਰਿਹਾ ਆ, ਰੂਸ ਤੇ ਬੈਲਾਰੂਸ ਇਹਨਾਂ ਦੋਨਾਂ ਹੀ ਮੁਲਕਾਂ ਦੇ ਨਾਲ ਨਾਰਮਲ ਟ੍ਰੇਡ ਸਟੇਟਸ ਨੂੰ ਇਹ ਚਿੰਤਾਜਨਕ ਆ। ਸੈਨੇਟਰ ਮਾਈਕ ਜਿਹੜੇ ਹੈਗੇ ਨੇ ਕੈਪਰੀਓ, ਉਹਨਾਂ ਨੇ ਕ੍ਰਾਪੋ ਸੌਰੀ ਜਿਹੜੇ ਰੈਂਕਿੰਗ ਹੈਗੇ ਨੇ ਰਿਪਬਲਿਕਨ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅਸੀਂ ਸੋਚਦੇ ਸੀਗੇ ਵੀ ਪਿਛਲੇ ਹਫਤੇ ਪਾਸ ਹੋ ਜਾਣਾ ਚਾਹੀਦਾ ਆ। 17 ਤਰੀਕ ਨੂੰ ਹਾਊਸ ਨੇ ਇਸ ਬਿੱਲ ਨੂੰ ਪਾਸ ਕਰ ਦਿੱਤਾ ਸੀਗਾ ਵੀ ਜਿਹੜਾ ਟ੍ਰੇਡ ਸਟੇਟਸ ਆ ਰੂਸ ਤੇ ਬੈਲਾਰੂਸ ਦਾ, ਉਸ ਨੂੰ ਸਸਪੈਂਡ ਕਰ ਦਿੱਤਾ ਜਾਵੇ ਤੇ ਜਿਹੜੇ ਵੀ ਇੰਪੋਰਟ ਉਧਰੋਂ ਆ ਰਹੇ ਆ ਉਹਨਾਂ ਉੱਤੇ ਹਾਇਰ ਟੈਰਿਫ ਜਿਹੜਾ ਲਾਇਆ ਜਾਵੇ, ਹੋਰ ਟੈਕਸ ਜਿਹੜਾ ਲਾਉਣ ਬਾਰੇ ਗੱਲ ਕੀਤੀ ਜਾਵੇ। ਪਰ ਸੈਨੇਟ ਦੇ ਵਿੱਚ ਇੱਕ ਰਿਪਬਲਿਕਨ ਸੈਨੇਟਰ ਦੀ ਲੱਤ ਆਈ ਅੜਕ ਕੇ ਜਿਹੜੀ ਆ ਉਹਨੇ ਫਸਾਈ ਹੋਣ ਕਰਕੇ ਇਹ ਬਿੱਲ ਅਜੇ ਸੈਨੇਟ ਵਿੱਚ ਪੇਸ਼ ਹੋਣ ਤੋਂ ਰਹਿ ਗਿਆ ਆ। ਕਿਸੇ ਵੀ ਬਿੱਲ ਦੇ ਉੱਤੇ ਵੋਟ ਪਾਉਣ ਦੇ ਲਈ ਸਾਰੇ 100 ਸੈਨੇਟਰਸ ਦੀ ਮਨਜ਼ੂਰੀ ਹੋਣੀ ਜ਼ਰੂਰੀ ਆ। ਜੇ ਕੋਈ ਵੀ ਇੱਕ ਜਣਾ ਆਬਜੈਕਟ ਕਰਦਾ ਆ ਤੇ ਉਹਦੇ ਕਰਕੇ ਫਿਰ ਪ੍ਰੋਸੀਜਰਲ ਸਟੈਪ ਜਿਹੜੇ ਉਹ ਚੱਲਦੇ ਨੇ, ਜੋ ਕਿ ਇੱਕ ਦੇਰੀ ਦਾ ਸਬੱਬ ਬਣਦਾ ਆ। ਤੇ ਸੈਨੇਟਰ ਰੈਂਡ ਪਾਲ ਜਿਹੜੇ ਕੈਂਟਕੀ ਤੋਂ ਰਿਪਬਲਿਕਨ ਨੇ, ਉਹਨਾਂ ਨੇ ਲੱਤ ਜਿਹੜੀ ਇਸ ਦੇ ਵਿੱਚ ਫਸਾ ਦਿੱਤੀ। ਉਹਨਾਂ ਨੇ ਕਿਹਾ ਵੀ ਜਿਹੜੀਆਂ ਬਿੱਲ ਦੀ ਸੈਂਕਸ਼ਨ ਲੈਂਗੁਏਜ ਆ ਉਹਨੂੰ ਚੇਂਜ ਕਰੋ ਜੀ, ਫਿਰ ਹੀ ਮੈਂ ਜਿਹੜਾ ਇਸ ਬਿੱਲ ਦੇ ਲਈ ਹਾਮੀ ਜਿਹੜੀ ਉਹ ਭਰੂੰਗਾ। ਤੇ ਹੁਣ ਜਿਹੜੇ ਹੁਣ ਦੇਖਦੇ ਹਾਂ ਵੀ ਜਿਹੜੇ ਸ਼ੂਮਰ ਨੇ ਮੈਜੋਰਟੀ ਲੀਡਰ, ਉਹ ਪ੍ਰੋਸੀਜਰਲ ਸਟੈਪ ਦੇ ਵਿੱਚ ਉਹਨਾਂ ਨੂੰ ਕਿੰਨਾ ਕੁ ਵਕਤ ਜਿਹੜਾ ਉਹ ਲੱਗ ਸਕਦਾ ਆ। ਕਾਫੀ ਵਕਤ ਲੰਘ ਚੁੱਕਾ ਹੈਗਾ, ਤਕਰੀਬਨ 2 ਹਫ਼ਤੇ ਲੰਘ ਚੁੱਕੇ ਆ, ਪਰ ਟ੍ਰੇਡ ਸਟੇਟਸ ਜਿਹੜਾ ਰੂਸ ਤੇ ਬੈਲਾਰੂਸ ਦਾ, ਉਸ ਨੂੰ ਰਿਵੋਕ ਕਰਨ ਦੇ ਲਈ ਸੈਨੇਟ ਵਿੱਚ ਕੈਂਟਕੀ ਦੇ ਰਿਪਬਲਿਕਨ ਰੈਂਡ ਪਾਲ ਆ, ਉਹਨਾਂ ਨੇ ਅੜਿੱਕਾ ਕਹਿੰਦੇ ਆ ਫਸਾਇਆ ਹੋਇਆ ਆ।